ਸੱਜਰੀ ਸਵੇਰ ਦਾ ਸਲਾਮ ਜੀ। ਆਸ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਦਿਲ ਕਰ ਰਿਹਾ ਸੀ ਬੂਟਿਆਂ ਨਾਲ, ਪਖੇਰੂਆਂ ਨਾਲ ਗੱਲਬਾਤ ਕਰਨ ਦਾ, ਲੇਕਿਨ ਪਤਾ ਨਹੀਂ ਫਿਰ ਮੈਂ ਤੁਹਾਡੇ ਨਾਲ ਗੱਲ ਕਰਨ ਲੱਗ ਪਿਆ। ਇਹ ਵੀ ਚੰਗੀ ਗੱਲ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਰੁੱਖ ਦੇ ਨਾਲ ਕੀ ਗੱਲ ਕਰਾਂਗੇ ਜਾਂ ਇਸ ਬੂਟੇ ਦੇ ਨਾਲ ਕੀ ਗੱਲ ਕਰਾਂਗੇ ਜਾਂ ਪਖੇਰੂ ਹੈ ਉਹਦੇ ਨਾਲ ਕੀ ਗੱਲ ਹੋ ਸਕਦੀ ਹੈ, ਕਿਸੇ ਜਾਨਵਰ ਨਾਲ, ਜਾਨਵਰ ਨਾਲ। ਅੱਛਾ, ਇਹ ਮੈਨੂੰ ਨਹੀਂ ਸਮਝ ਆਈ। ਉਂਝ ਖੈਰ ਤੁਸੀਂ ਮੈਸੇਜ ਵਗੈਰਾ ਤਾਂ ਕੋਈ ਨਹੀਂ ਕਰਦੇ, ਵੇਖ ਲੈਂਦੇ ਹੋ, ਸੁਣ ਲੈਂਦੇ ਹੋ, ਚਲੋ ਤੁਹਾਡੀ ਮਿਹਰਬਾਨੀ ਹੈ, ਸੁਣ ਲੈਂਦੇ ਹੋ ਤੁਸੀਂ। ਕੁਛ ਚੀਜ਼ਾਂ ਜ਼ਿਹਨ ਦੇ ਵਿੱਚ ਘੁੰਮ ਰਹੀਆਂ ਹੁੰਦੀਆਂ ਨੇ ਨਾ, ਜਿਨ੍ਹਾਂ ਦੇ ਬਾਰੇ ਕਲੈਰਿਟੀ ਬੰਦਾ ਚਾਹ ਰਿਹਾ ਹੁੰਦਾ ਹੈ, ਜਾਂ ਕਿਤੇ ਪੜ੍ਹ ਕੇ ਵੀ, ਜਾਂ ਦੋ ਚਾਰ ਮਿੱਤਰਾਂ ਨਾਲ ਗੱਲ ਕਰਕੇ ਵੀ, ਫਿਰ ਵੀ ਕੁਛ ਤਸ਼ਨਗੀ ਜਿਹੀ ਰਹਿੰਦੀ ਹੈ ਨਾ ਮਨ 'ਚ ਕਿ ਨਹੀਂ, ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਸੋ ਇਹੀ ਤਸ਼ਨਗੀ ਜਿਹੜੀ ਹੈ ਉਹਦੇ ਵਾਸਤੇ ਮੈਂ ਚਾਹ ਰਿਹਾ ਹੁੰਦਾ ਹੈ ਕਿ ਅਗਰ ਤੁਸੀਂ ਉਹਦੇ 'ਤੇ ਕੋਈ ਕਮੈਂਟ ਕਰ ਦਿਓ। ਅਸੀਂ ਕਹਿੰਦੇ ਹਾਂ ਕਿ ਜਾਨਦਾਰ, ਜਾਨਵਰ, ਜਾਨਦਾਰ ਅਤੇ ਜਾਨਵਰ। ਜਾਨਵਰ ਅਸੀਂ ਉਚੇਚੇ ਤੌਰ 'ਤੇ ਜਿਹੜੇ ਇਨਸਾਨਾਂ ਤੋਂ ਦੂਸਰੇ ਲੋਕ ਨੇ, ਯਾਨੀ ਜਿਹੜੇ ਜੀਵ ਜਾਨ ਨੇ, ਪੱਖੂ ਨੇ, ਚੌਪਾਏ ਨੇ, ਕੀੜੇ ਮਕੌੜੇ ਨੇ, ਉਹਨਾਂ ਵਾਸਤੇ ਅਸੀਂ ਕਹਿੰਦੇ ਹਾਂ ਕਿ ਜਾਨਦਾਰ, ਜਾਨਵਰ ਕਹਿੰਦੇ ਹਾਂ ਅਸੀਂ। ਜਾਨਵਰ, ਜਾਨਵਰ, ਜਾਨਦਾਰ, ਇਹ ਨਹੀਂ ਸਮਝ ਆਈ। ਇਹਦੀ ਗੱਲਬਾਤ ਇਹਦੇ ਕਿਸੇ ਦਿਨ ਕਰਾਂਗੇ ਜ਼ਰਾ, ਲੇਕਿਨ ਮੈਂ ਇਸ ਕਰਕੇ ਛੋਟੀ ਜਿਹੀ ਮੈਂ ਗੱਲ ਕੀਤੀ ਹੈ। ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਕਿ ਉਸ ਗੱਲ ਦੇ ਵਿੱਚ ਤੁਹਾਡੀ ਸਾਂਝ ਪੈ ਜਾਵੇ। ਅੱਛਾ, ਮੇਰਾ ਪਹਿਲੇ ਦਿਲ ਕਰਦਾ ਸੀ ਜਿਹੜਾ ਹੁਣ ਭਾਰਾ ਜਿਹਾ ਬੰਦਾ ਜਾ ਰਿਹਾ ਨਾ, ਵਾਕ ਕਰਦਾ, ਮੈਂ ਪਹਿਲੇ ਵਾਕ ਨਹੀਂ ਕਰ ਰਿਹਾ, ਇਹ ਰਨ ਕਰ ਰਿਹਾ, ਠੀਕ ਹੈ। ਵਾਕ 'ਤੇ ਮੈਂ ਕਰ ਰਿਹਾ, ਘੁੰਮਣਾ ਫਿਰਨਾ, ਔਰ ਇੱਕ ਹੁੰਦਾ ਕਿ ਦੌੜ ਲਾਉਣਾ। ਵੇਖੋ ਥੱਕ ਗਿਆ ਉੱਥੋਂ, ਦੌੜ ਜਿਹੜੀ ਉਹਦੀ ਰੁਕ ਗਈ ਹੈ। ਸ਼ਾਇਦ ਇਹਦੇ ਵਾਸਤੇ ਨਾ ਉਹ ਸਮਝਦਾ ਕੈਲਰੀਜ਼ ਬਰਨ ਕਰਨਾ ਜਾਂ ਆਪਣੀ ਫੈਟਸ ਨੂੰ ਬਰਨ ਕਰਨਾ, ਇਹਦੇ ਵਾਸਤੇ ਮੁਖਤਲਿਫ ਲੋਕਾਂ ਦੀ, ਮੁਖਤਲਿਫ ਡਾਕਟਰਾਂ ਦੀ, ਮੁਖਤਲਿਫ ਐਕਸਪਰਟਸ ਦੀ ਵੱਖਰੀ ਵੱਖਰੀ ਰਾਏ ਹੈ। ਕੋਈ ਕਹਿੰਦਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਆਪਣੀ ਡਾਈਟ 'ਤੇ ਧਿਆਨ ਦੇਵੋ। ਕੋਈ ਕਹਿੰਦੇ ਡਾਈਟ ਨਾਲ ਵੀ ਕੁਛ ਨਹੀਂ ਹੁੰਦਾ, ਡਾਈਟ ਛੱਡਿਆਂ ਤਾਂ ਹੋਰ ਜ਼ਿਆਦਾ ਕੰਮ ਖਰਾਬ ਹੁੰਦਾ, ਤੁਸੀਂ ਰੱਜ ਕੇ ਖਾਓ। ਕੋਈ ਕਹਿੰਦਾ ਰੋਜ਼ ਸੁਬਾਹ ਇੰਨੀ ਕੁ ਦੌੜ ਲਾਉਣੀ ਚਾਹੀਦੀ ਹੈ। ਮੈਨੂੰ ਦੌੜ ਨਹੀਂ ਲਾਉਣੀ ਚਾਹੀਦੀ, ਬਸ ਵੈਸੇ ਹੀ ਤੁਸੀਂ ਫਿਰੋ ਤੁਰੋ, ਵੇਖੋ ਨਜ਼ਾਰੇ। ਹਰ ਬੰਦੇ ਦਾ ਆਪਣਾ ਸੱਚ, ਹਰ ਬੰਦੇ ਦਾ ਆਪਣਾ ਰੱਬ। ਸੋ ਇਸ ਕਰਕੇ ਨਾ, ਜੋ ਤੁਸੀਂ ਚੰਗਾ ਸਮਝਦੇ ਹੋ ਉਹੀ ਤੁਹਾਨੂੰ ਕਰਨਾ ਚਾਹੀਦਾ, ਜੋ ਬਿਹਤਰ ਸਮਝਦੇ ਹੋ। ਇੱਕ ਦੁਨੀਆ ਦਾ ਨਾ ਬਹੁਤ ਵੱਡਾ ਲਾਅ ਆਫ ਅਟਰੈਕਸ਼ਨ ਦਾ ਲਾਅ ਜਿਹੜਾ ਹੈ ਵੇ, ਉਹਦੇ ਵਿੱਚ ਹੁੰਦਾ ਕਿ ਤੁਸੀਂ ਚੀਜ਼ਾਂ ਨੂੰ ਫੋਕਸ ਕਰਦੇ ਹੋ, ਔਰ ਫੋਕਸ ਕਰਕੇ ਚੀਜ਼ਾਂ ਨੂੰ ਫਿਰ ਉਹਨਾਂ ਵੱਲ ਅਟਰੈਕਟ ਹੁੰਦੇ ਹੋ।
ਅਗਰ ਤੁਸੀਂ ਫੋਕਸ ਕਰਦੇ ਹੋ ਤਾਂ ਲਾ ਆਫ ਅਟਰੈਕਸ਼ਨ ਇਹ ਵੀ ਕਹਿੰਦਾ ਕਿ ਉਹ ਚੀਜ਼ਾਂ ਵੀ ਤੁਹਾਡੇ ਵੱਲ ਅਟਰੈਕਟ ਕਰਦੀਆਂ ਨੇ। ਹਾਂ, ਉਹਨਾਂ ਵਿੱਚ ਦੋਵਾਂ ਪਾਸਿਓਂ ਹੀ ਫਿਰ ਐਕਸ਼ਨ ਦਾ ਰਿਐਕਸ਼ਨ। ਇੱਕ ਲਾ ਆਫ ਅਟੈਚਮੈਂਟ। ਲਾ ਆਫ ਅਟੈਚਮੈਂਟ ਵਿੱਚ ਇਹ ਹੁੰਦਾ ਕਿ ਕਿਸੇ ਚੀਜ਼ ਦੇ ਪਿੱਛੇ ਨਾ ਤੁਸੀਂ ਦੌੜੋ, ਪਿੱਛੇ ਤੁਸੀਂ ਭੱਜੋ ਨਾ ਕਿਸੇ ਚੀਜ਼ ਦੇ। ਜਿਹੜੀ ਚੀਜ਼ ਆਉਂਦੀ ਹੈ ਉਹਨੂੰ ਕਬੂਲ ਕਰੋ, ਜਿਹੜੀ ਜਾਂਦੀ ਹੈ ਉਹਨੂੰ ਜਾਣ ਦਿਓ, ਕਿਉਂਕਿ ਜਾਣ ਵਾਲੀ ਚੀਜ਼ ਦੀ ਜਿਹੜੀ ਜਗ੍ਹਾ ਹੈ ਉਹ ਆਉਣ ਵਾਲੀ ਚੀਜ਼ ਪੁਰ ਕਰ ਲੈਂਦੀ ਹੈ। ਜ਼ਬਰਦਸਤੀ ਤੁਸੀਂ ਕਿਸੇ ਨੂੰ ਨਾ ਰੋਕੋ। ਇਹ ਵੇਖੋ ਇੱਧਰੋਂ ਨਾ ਇਹ ਬਾਊਂਡਰੀ ਸੀ ਬੜੀ ਸੋਹਣੀ ਲੱਗੀ ਹੋਈ, ਲੇਕਿਨ ਹੁਣ ਕੋਈ ਨਹੀਂ ਹੈਗੀ, ਜਾਂ ਇਹਨਾਂ ਨੇ ਆਪ ਲਾਈ ਹੈ ਜਾਂ ਕੋਈ ਲਾ ਕੇ ਲੈ ਗਿਆ। ਇੱਥੇ ਪੁੱਛਣ ਵਾਲਾ ਵੀ ਇਹ ਵੇਖੋ, ਇਹ ਬਾਊਂਡਰੀ ਸੀ ਇਸ ਤਰ੍ਹਾਂ ਦੀ ਸਾਰੀ ਲੱਗੀ ਹੋਈ, ਹੁਣ ਨਹੀਂ ਹੈਗੀ। ਉਹ ਜਿਵੇਂ ਕਹਿੰਦੇ ਨੇ ਨਾ, ਡੰਗਰਾਂ ਵਾਲਾ ਵਿਹੜਾ ਸੀ, ਪੁੱਛਣ ਵਾਲਾ ਕਿਹੜਾ ਸੀ। ਚਲੋ ਖੈਰ, ਅੱਛਾ ਹੁਣ ਉਹਦੇ ਨਾਲ ਗੱਲ ਵੇਖੋ ਯਾਰ ਕਿੱਧਰ ਦੀ ਕਿੱਧਰ ਨਿਕਲ ਜਾਂਦੀ। ਜਦੋਂ ਦਿਮਾਗ ਦੇ ਵਿੱਚ ਪਿਆ ਹੋਵੇ ਨਾ ਕੜਮਾਸ ਖਿਆਲਾਂ ਦਾ, ਸੋਚਾਂ ਦਾ, ਦੌੜ ਲੱਗੀ ਹੋਈ ਹੈ, ਇਹ ਆ ਰਿਹਾ, ਇਹ ਜਾ ਰਿਹਾ, ਇੱਧਰ ਇੱਧਰ, ਉਦੋਂ ਤੀਕਰ ਤੁਹਾਨੂੰ ਸਕੂਨ ਨਹੀਂ ਮਿਲਦਾ ਜਿੰਨਾ ਚਿਰ ਇਸ ਦਿਮਾਗ ਨੂੰ ਸਕੂਨ ਨਹੀਂ ਦਿਓਗੇ। ਔਰ ਸਕੂਨ ਕੀ ਹੁੰਦਾ ਕਿ ਅਸੀਂ ਨੂੰ 7 ਤੋਂ 8 ਘੰਟੇ ਨੀਂਦ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ। ਪਰ ਮੇਰੇ ਵਰਗੇ ਲੋਕਾਂ ਦੀ ਤਾਂ ਨੀਂਦ ਵੀ ਜਾਣ ਕੇ ਖਰਾਬ ਕੀਤੀ ਹੈ। ਬਹਰਹਾਲ ਲਾ ਆਫ ਅਟਰੈਕਸ਼ਨ 'ਤੇ ਅਸੀਂ ਰਹਿੰਦੇ ਹਾਂ। ਬਾਕੀ 7 ਲਾ ਨੇ, ਉਹਨਾਂ 'ਚੋਂ ਇੱਕ ਦੇ ਵਿੱਚ ਹੀ ਅਸੀਂ ਰਹਿੰਦੇ, ਲਾ ਆਫ ਅਟਰੈਕਸ਼ਨ। ਮੈਂ ਇਹਨਾਂ 'ਚੋਂ ਕੋਈ ਵੀ ਬੂਟਾ ਹੈ ਰੋਜ਼ ਆ ਕੇ, ਭਾਵੇਂ ਸਾਰਿਆਂ ਨਾਲ ਵੀ ਕਰ ਸਕਦਾ, ਲੇਕਿਨ ਅਗਰ ਕਿਸੇ ਇੱਕ ਨੂੰ ਸਿਲੈਕਟ ਕਰ ਲੈਣਾ, ਮੈਂ ਆ ਕੇ ਉਹਦੇ ਨਾਲ ਗੱਲਾਂ ਕਰਾਂਗਾ, ਉਹਦੇ ਕੋਲ ਖਲੋਵਾਂਗਾ, ਉਹਨੂੰ ਹੱਥ ਲਾਵਾਂਗਾ। ਉਸ ਬੂਟੇ ਦੀ ਸਿਹਤ ਨਿਸਬਤਨ ਉਸ ਬੂਟੇ ਦੇ ਜਿਹਦੇ ਕੋਲ ਮੈਂ ਨਹੀਂ ਖਲੋਂਦਾ, ਜਿਹਦੇ ਨਾਲ ਮੈਂ ਗੱਲਾਂ ਨਹੀਂ ਕਰਦਾ, ਉਹਦੇ ਨਾਲੋਂ ਬਿਹਤਰ ਹੋਏਗੀ। ਇਹਦੇ ਵਿੱਚ ਵੀ ਜਾਨ ਹੈ। ਇਹ ਰੁੱਖ ਵੀ ਆਪਸ 'ਚ ਵੀ ਗੱਲਾਂ ਕਰਦੇ ਨੇ, ਸਾਨੂੰ ਨਹੀਂ ਨਾ ਪਤਾ। ਇਹ ਆਪਸ 'ਚ ਗੱਲਾਂ ਵੀ ਕਰਦੇ ਨੇ, ਆਪਸ ਦੇ ਵਿੱਚ ਪਿਆਰ ਮੁਹੱਬਤ ਵੀ ਕਰਦੇ ਨੇ, ਆਪਸ ਵਿੱਚ ਗਲਵਕੜੀ ਵੀ ਪਾਉਂਦੇ ਨੇ, ਇਹ ਸਭ ਕੁਝ ਕਰਦੇ ਨੇ। ਠੀਕ ਹੈ। ਸੋ ਇਸੇ ਤਰ੍ਹਾਂ ਇਹ ਜਿਵੇਂ ਹੁਣ ਕਹਿ ਲਵੋ ਕਿ ਮੋਤੀਏ ਦੇ ਬੂਟੇ ਨੇ, ਮੈਂ ਰੋਜ਼ ਇਹਨਾਂ ਕੋਲ ਆਉਂਦਾ, ਰੋਜ਼ ਇਹਨਾਂ ਨਾਲ ਬਹਿ ਕੇ ਗੱਲਾਂ ਕਰਨਾ। ਇਹਦੀ ਮੈਂ ਤੁਹਾਨੂੰ ਸਭ ਤੋਂ ਵੱਡੀ ਮਿਸਾਲ ਦੇ ਰਿਹਾ ਕਿ ਇਸ ਕਿਆਰੀ ਦੇ ਕੋਲ ਮੈਂ ਆਉਂਦਾ ਅਤੇ ਇਹ ਤੁਸੀਂ ਵੇਖ ਸਕਦੇ ਹੋ, ਇਹ ਕਿਆਰੀ ਫੁੱਲਾਂ ਨਾਲ ਭਰੀ ਹੋਈ ਹੈ। ਅੱਜ ਤਾਂ ਮੇਰੇ ਪੈਰਾਂ ਨੂੰ ਵੀ ਤਰੇਲ ਵੀ ਲੱਗੀ, ਤਰੇਲ ਪੈਰ ਹੀ ਆਉਣੀ ਚਾਹੀਦਾ। ਮੈਂ ਹੁਣ ਇਹ ਵੇਖੋ ਤਰੇਲ ਇਹਨਾਂ 'ਤੇ ਵੀ ਹੈ। ਠੀਕ ਹੈ। ਅੱਛਾ ਹੁਣ ਮੈਂ ਲੈ ਕੇ ਚੱਲਣਾ ਤੁਹਾਨੂੰ ਦੂਸਰੀ ਕਿਆਰੀ 'ਤੇ, ਜਿਨ੍ਹਾਂ ਦੇ ਨਾਲ ਮੈਂ ਗੱਲਬਾਤ ਨਹੀਂ ਕਰਦਾ ਜਾਂ ਜਿਸ ਕਿਆਰੀ ਦੇ ਕੋਲ ਮੈਂ ਨਹੀਂ ਬਹਿੰਦਾ। 2 ਤੇ 3 ਕਿਆਰੀਆਂ ਨੇ ਇੱਥੀਆਂ ਮੋਤੀਏ ਦੀਆਂ। ਇੱਥੇ ਗੁਲਾਬ ਦੀ ਵੀ ਸੀ, ਲੇਕਿਨ ਉਹ ਬਿਲਕੁਲ ਬੇਧਿਆਨੀ ਤੋਂ ਉੱਜੜ ਪੁੱਜੜ ਗਈ ਹੈ। ਇਹ ਵੇਖੋ, ਇਹਦੇ ਪੱਤਰ ਵੀ ਤੁਹਾਨੂੰ ਸੁੱਕੇ ਖੁੱਸੇ ਹੋਏ ਲੱਗਣਗੇ। ਇਹ ਵਾਜ਼ੇ ਮਿਸਾਲ ਦੇ ਰਿਹਾ ਮੈਂ ਤੁਹਾਨੂੰ, ਇਹਨਾਂ ਦੇ ਕੋਲ ਮੈਂ ਨਹੀਂ ਆਉਂਦਾ। ਇਹ ਜਿਹੜੇ ਹੈ ਸਨ ਉਹ ਵੀ ਸੁੱਕ ਗਏ ਨੇ ਫੁੱਲ। ਔਰ ਇਸ ਕਿਆਰੀ ਦਾ ਹਾਲ ਵੇਖੋ, ਜਿਵੇਂ ਇੱਕ ਬੀਬੀ ਨਹੀਂ ਕੁਚੱਜੀ ਹੁੰਦੀ ਔਰ ਉਹਦੇ ਵਾਲ ਖੁੱਸੇ ਹੁੰਦੇ ਨੇ, ਉਹ ਨਾ ਮੂੰਹ ਧੋਂਦੀ ਹੈ, ਨਾ ਆਪਣੇ ਆਪ ਨੂੰ ਸਵਾਰਦੀ ਹੈ, ਨਾ ਬਣਾਉਂਦੀ ਹੈ। ਅਤੇ ਉਹ ਕਹਿੰਦੇ ਮੈਂ ਕਿਹਦੇ ਲਈ ਸਵਾਰਾਂ। ਕਈਆਂ ਦੇ ਵਿੱਚ ਉਹ ਵੀ ਹੁੰਦੀ ਹੈ ਨਾ ਮਾਯੂਸੀ ਜਿਹੀ। ਇਹ ਵੇਖੋ
ਜਿਹਦੇ ਤੋਂ ਅਸੀਂ ਮੈਂ ਕਿਹਾ ਸੀ ਨਾ, ਜਿਹਦੇ ਤੋਂ ਅਸੀਂ ਫੁੱਲ ਨਹੀਂ ਤੋੜਦੇ ਉਹ ਦੁਬਾਰਾ ਫਲ ਨਹੀਂ ਦਿੰਦੇ। ਇਹ ਸੁੱਕਾ, ਇਹ ਸਾਰੇ ਸੁੱਕ ਗਏ ਜੇ। ਇਹ ਦੇਖੋ, ਇਹ ਤੁਹਾਨੂੰ ਮੈਂ ਦਿੱਤੀ ਜੇ ਵਾਜ਼ੇ ਮਿਸਾਲ ਕਿ ਜਿਹੜੀ ਕਿਆਰੀ ਦੇ ਕੋਲ ਮੈਂ ਬੈਠਣਾ ਵਾ ਰੋਜ਼, ਉੱਥੋਂ ਮੈਂ ਫੁੱਲ ਵੀ ਚੋਗਣਾ ਵਾ। ਉਹ ਰੋਜ਼ਾਨਾ ਨਵੇਂ ਫੁੱਲ ਦਿੰਦੀ ਕਿਆਰੀ, ਔਰ ਉਹਦੇ ਜਿੰਨੇ ਬੂਟੇ ਨੇ ਬਹੁਤ ਸਿਹਤਮੰਦ ਨੇ, ਹਰੇ ਭਰੇ ਨੇ। ਕੁਛ ਦੇਰ ਮੈਂ ਕਦੀ ਕਦੀ ਇਸ ਕਿਆਰੀ ਦੇ ਕੋਲ ਵੀ ਆ ਕੇ ਬਹਿ ਜਾਂਦਾ, ਲੇਕਿਨ ਉਹਨਾਂ ਜ਼ਿਆਦਾ ਟਾਈਮ ਇਹਨੂੰ ਨਹੀਂ ਦਿੰਦਾ। ਤੁਸੀਂ ਇਹ ਵੇਖੋਗੇ ਕਿ ਜਿਹੜੀ ਕਿਆਰੀ ਕੋਲ ਮੈਂ ਨਹੀਂ ਬੈਠਾ, ਨਿਸਬਤਨ ਉਹਦੇ ਇਹ ਫਿਰ ਵੀ ਹਰੀ ਭਰੀ ਹੈ। ਕੁਛ ਯਾਨੀ ਕਿ ਇਹਨੂੰ ਉਸ ਤਰ੍ਹਾਂ ਫੁੱਲ ਨਹੀਂ ਭਰੇ ਹੋਏ ਜਿਸ ਤਰ੍ਹਾਂ ਉਹ ਨੇ, ਜਿਵੇਂ ਮੈਂ ਉਸ ਕਿਆਰੀ ਦੀ ਕਿਹਾ ਸੀ, ਉਹਦੇ ਉਸ ਤਰ੍ਹਾਂ ਇਹਦੇ ਫੁੱਲ ਨਹੀਂ ਹੈਗੇ। ਠੀਕ ਹੈ। ਅੱਛਾ, ਇਹ ਵੇ ਸਿਰਫ ਗੱਲਾਂ ਬਾਤਾਂ ਨਹੀਂ, ਤੁਹਾਨੂੰ ਮੈਂ ਬਕਾਇਦਾ ਵਿਖਾਇਆ ਹੈ ਕਿ ਅਟਰੈਕਸ਼ਨ ਕੀ ਹੈ। ਤੁਸੀਂ ਕਿਸੇ ਨਾਲ ਗੱਲਾਂ ਕਰਦੇ ਹੋ, ਕਿਸੇ ਕੋ ਆ ਕੇ ਬਹਿੰਦੇ ਹੋ, ਕਿਸੇ ਦਾ ਅਹਿਸਾਸ ਕਰਦੇ ਹੋ, ਅਤੇ ਉਹ ਅੱਗੋਂ ਤੁਹਾਨੂੰ ਪਰਤਾਵੇ ਦੇ ਵਿੱਚ ਵਾਜ਼ੇ ਤੌਰ 'ਤੇ ਨਜ਼ਰ ਆਉਂਦਾ ਹੈ ਕਿ ਉਹਦੇ ਵਿੱਚ ਕਿੰਨਾ ਬਦਲਾਅ ਆਉਂਦਾ ਹੈ। ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਖੁਸ਼ ਰੱਖਦਾ ਹੈ ਜਾਂ ਖੁਸ਼ ਸਮਝਦਾ ਹੈ ਕਿ ਮੇਰੇ ਨਾਲ ਕੋਈ ਪਿਆਰ ਕਰਦਾ ਹੈ, ਮੇਰੇ ਨਾਲ ਕੋਈ ਅਟਰੈਕਟ ਹੈ। ਅਤੇ ਇਹ ਜਦੋਂ ਬੂਟਿਆਂ ਦਾ ਇਹ ਹਾਲ ਹੈ ਅਤੇ ਇਨਸਾਨ ਕਿਸ ਕਦਰ ਖੁਸ਼ ਹੋਣਗੇ, ਕਿਸ ਕਦਰ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਜਾਂ ਭਲਾ ਸਮਝਣਗੇ, ਚੰਗਾ ਕਰਨਗੇ, ਆਪਣੇ ਆਪ 'ਚ ਕਿੰਨੀ ਕੁ ਤਬਦੀਲੀ ਲਿਆਉਣਗੇ। ਇਸ ਕਰਕੇ ਸਾਨੂੰ ਇੱਕ ਦੂਸਰੇ ਦਾ ਹਾਲ ਹਵਾਲ ਪੁੱਛਣਾ ਦੱਸਣਾ ਚਾਹੀਦਾ। ਇਹ ਵੇਖੋ, ਇੱਥੇ ਬੜਾ ਸੋਹਣਾ ਘਾਹ ਸੀ, ਇਹ ਗਰਾਊਂਡ ਸੀ, ਇੱਥੇ ਕ੍ਰਿਕਟ ਵਗੈਰਾ ਬੱਚੇ ਖੇਡਦੇ ਸਨ। ਇਹਨਾਂ ਪਹਿਲੇ ਵੈਸੇ ਹੀ ਇਹਨੂੰ ਘਰ ਛੱਡਿਆ, ਪਤਾ ਨਹੀਂ ਕੀ ਪ੍ਰੋਬਲਮ ਸੀ। ਹੁਣ ਇਹ ਨਾ ਬੂਟੇ ਕੋਈ ਬਾਹਰੋਂ ਪਲਾਂਟਡ ਕੀਤੇ ਨੇ, ਇਹਨਾਂ ਰੁੱਖਾਂ 'ਤੇ ਨਾ ਸਾਡੇ ਪਖੇਰੂ ਨਹੀਂ ਬਣਦੇ। ਮੈਂ ਕਿਸੇ ਦਿਨ ਇਹਨਾਂ ਕੋਲ ਪੁੱਛਾਂਗਾ ਇਹਦਾ ਕੀ ਮਕਸਦ। ਹੁਣ ਤਾਂ ਕਾਫੀ ਵੱਡੇ ਹੋ ਗਏ ਨੇ, ਲੇਕਿਨ ਥੱਲਿਓਂ ਬਿਲਕੁਲ ਘਾਹ ਸੁੱਕਾ ਹੋਇਆ। ਇੱਥੇ ਬਾਗ ਦੇ ਵਿੱਚ ਵੀ ਜਿਹੜੇ ਸਾਡੇ ਦੇਸੀ ਰੁੱਖ ਨੇ ਨਾ ਪਖੇਰੂ, ਉਹਨਾਂ 'ਤੇ ਬਹਿੰਦੇ ਨੇ। ਜਿਹੜੇ ਪਲਾਂਟਡ ਨੇ ਨਾ ਉਹਨਾਂ 'ਤੇ ਨਹੀਂ ਬਹਿੰਦੇ। ਇਹ ਵੇਖੋ ਕਿੰਨੀ ਪਿਆਰ ਰਹੀਆਂ ਗੱਲਾਂ ਕਰ ਰਹੀਆਂ ਬੁਲਬੁਲਾਂ ਆਪਸ ਵਿੱਚ। ਮੈਂ ਸ਼ਾਇਦ ਇਹਨਾਂ ਨੂੰ ਡਿਸਟਰਬ ਕੀਤਾ ਆ ਕੇ। ਅਤੇ ਬਸ ਇਹੀ ਸੀ ਅੱਜ ਟੋਰ ਦੇ ਤੌਰ 'ਤੇ, ਐਵੇਂ ਮੇਰੇ ਦਿਨ ਦੇ ਵਿੱਚ ਆਇਆ। ਹੁਣ ਮੈਂ ਚੰਬੇਲੀ ਚੁਗਾਂਗਾ ਅਤੇ ਫਿਰ ਬੂਟਿਆਂ ਕੋਲੋਂ ਪੁੱਛਾਂਗਾ ਵੀ ਕੀ ਹਾਲ ਹੈ, ਕਿਸ ਤਰ੍ਹਾਂ ਉਹਨਾਂ। ਅਤੇ ਜਿਹੜੀ ਕਿ ਅੱਜ ਬੜੀ ਮਜ਼ੇਦਾਰ ਗੱਲ ਹੈ ਕਿ ਤਰੇਲ ਪਈ ਹੈ। ਅੱਜ ਤਰੇਲ ਪਈ ਹੈ ਜਾਂ ਬੱਦਲ ਸਨ, ਲੇਕਿਨ ਨਹੀਂ, ਕਣੀਆਂ ਤਾਂ ਨਹੀਂ ਪਈਆਂ। ਵੇਖੋ ਨਾ, ਮੈਂ ਟਰੈਕ 'ਤੇ ਥੋੜ੍ਹਾ ਹੀ ਤੁਰਿਆ ਵਾਂ, ਅਤੇ ਜੋਗਿੰਗ ਨਹੀਂ ਵਾਕਿੰਗ। ਕਈਆਂ ਦੀ ਪਸੰਦ ਹੈ ਜੋਗਿੰਗ, ਕਈਆਂ ਦੀ ਵਾਕਿੰਗ। ਸੋ ਠੀਕ ਹੈ, ਖੁਸ਼ ਰਵੋ, ਆਬਾਦ ਰਵੋ, ਜਿਉਂਦੇ ਵਾਸਤੇ ਰਵੋ। ਮਕਸਦ ਸੀ ਤੁਹਾਡੇ ਨਾਲ ਗੱਲਬਾਤ ਕਰਨਾ, ਉਹ ਕਰ ਲਈਏ। ਰੱਬ ਰੱਖਾ।